ਤੇ ਮੇਰਾ ਤਾਂ ਦਿਲ ਬਹੁਤ ਹੀ ਅਫਸਰਦਾ ਇਸ ਮਾਮਲੇ ਦੇ ਉੱਤੇ ਜੀ ਤੇ ਜਿਹੜਾ ਇਹ ਵਾਕਿਆ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਪਾਕਿਸਤਾਨ ਦੀ ਤਾਰੀਖ ਵਿੱਚ। ਜੀ ਇਹ ਸਿਆਹ ਦਿਨ ਦੇ ਤੌਰ ਦੇ ਉੱਤੇ ਇਹ ਲਿਖਿਆ ਗਿਆ ਔਰ ਇਹ ਯਾਦ ਰਹੇਗਾ ਜਿੰਨੀ ਦੇਰ ਤੱਕ ਇਹ ਪਾਕਿਸਤਾਨ ਦੀ ਹਿਸਟਰੀ ਹੈ। ਜਿੱਥੇ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਪਾਕ ਫੌਜ ਸਾਡੇ ਨਾਲ ਸ਼ਾਨਾ ਬਿਸ਼ਾਨਾ ਸਾਡੀ ਆਵਾਮ ਵਾਸਤੇ ਉਹ ਖੜੇ ਹੁੰਦੇ ਨੇ। ਇਹ ਸਲਾਬ ਆ ਜਾਏ, ਫਲੱਡ ਆ ਜਾਵੇ, ਕੋਈ ਵੀ ਮਾਮਲਾ ਤਾਂ ਹੋਣ, ਮੁਲਕ ਦੇ ਵਿੱਚ ਜ਼ਲਜ਼ਲਾ ਆ ਜਾਵੇ, ਆਇਆ ਉਹ ਬਲੋਚਿਸਤਾਨ ਹੋਵੇ, ਆਇਆ ਉਹ ਬਾਜੋਰ ਏਜੰਸੀ ਹੋਣ, ਜਿੱਥੇ ਵੀ ਸਿਕਿਉਰਿਟੀ ਦਾ ਮਾਮਲਾ ਤਾਂ ਹੁੰਦਾ ਇਹ ਪਾਕ ਫੌਜ ਹਮੇਸ਼ਾ ਮੁਲਕ ਦੇ ਨਾਲ ਹੁੰਦੀ ਹੈ, ਖੜੀ ਹੁੰਦੀ ਹੈ, ਆਪਣੀ ਆਵਾਮ ਦੇ ਨਾਲ ਖੜੀ ਹੈ। 9 ਮਈ ਦਾ ਦਿਨ ਜਿਹੜਾ ਮੇਰੇ ਵਾਸਤੇ ਬਹੁਤ ਹੀ ਅਫਸਰਦਾ ਦਿਨ ਨੇ ਤੇ ਮੈਂ ਪੁਰਜ਼ੋਰ ਮੁਜ਼ੰਮਤ ਕਰਨਾ ਵਾ ਆਪਣੇ ਵੱਲੋਂ, ਆਪਣੀ ਪੂਰੀ ਕਬੀਨਾ ਵੱਲੋਂ, ਆਪਣੇ ਦੁਕਾਨਦਾਰ हजरात की तरफों असी सारे जो है इस दिन उत्ते बहुत ही अफसरदा वा। इंशाल्लाह हम अपनी पाक फौज के साथ हैं, शाना बिशाना खड़े हैं और आपको भी पता है कि नाकाबिले तस्खीर फौज है हमारी जी। साडी पाक फौज की क्या बात है जी, अलहमदुलिल्ला। सब तो पहला तो मैं पाक फौज नूं सलूट कर दिंदा जी। मैं ਜ਼ਬਰਦਸਤ, ਵਾਹ ਜੀ ਵਾਹ। ते अलहमदुलिल्ला मेरी फैमिली दे अजीज़ां दे विचों साडे 2 शहीद भी ने। जिन्हें लोकां ये इंतशार पैदा किया वो मैंटली तौर पर मफलूज और मजूर लोग सन जी। क्योंकि साड़ी फौज जी अलहमदुलिल्ला उम्मत मुसलमान की सिपा सलार फौज है और पूरे वर्ल्ड की अच्छी और बेहतरीन फौज है कि जेडे लोग पाक फौज के नाल मुखालफत या बुग़्ज़ रखते हैं वो लोग मुनाफक और बेईमान लोग ने। ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਜੀ। ਇਹਨਾਂ ਨੂੰ ਕਤਈ ਤੌਰ ਤੇ ਮਾਫ ਨਾ ਕੀਤਾ ਜਾਏ। ਇਹ ਅਸੀਂ ਵੀ ਆਰਮੀ ਚੀਫ ਅੱਗੇ ਅਪੀਲ ਕਰਾਂਗੇ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਔਰ ਅਸੀਂ ਇਹਦੇ ਨਾਲ ਆਧਾਰੇ ਜਗਚਕਤੀ ਕਰਨੇ ਆ, ਫੌਜ ਦੇ ਨਾਲ ਖਲੋਤੇ ਆ ਔਰ ਹਮੇਸ਼ਾ ਖਲੋਤੇ ਰਹਾਂਗੇ। ਇਹਨਾਂ ਨੇ ਉਸ ਦਿਨ ਸ਼ੋਹਦਾ ਦੀ ਕਬਰਾਂ ਦੀ ਬੇਹਰਮਤੀ ਕੀਤੀ ਹੈ, ਇਸ ਕੋਲੋਂ ਇਹਨਾਂ ਨੂੰ ਮਾਫ ਨਾ ਕੀਤਾ ਜਾਏ। ਅਸੀਂ ਪੁਰਜ਼ੋਰ ਮੁਜ਼ੰਮਤ ਕਰਾਂਗੇ ਔਰ ਕਹਾਂਗੇ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ये तुम्हारे लहू का ही एजाज है जिसने अनवर अता की है बेदारियां। ये तुम्हारे लहू का ही एजाज है जिसने अनवर अता की है बेदारियां। सिर्फ इतना नहीं आज जागे हैं हम कौम को भी जगाने के काबिल हुए। ऐ शहीदो तुम्हारा ये एहसान है आज हम सर उठाने के काबिल हुए। वाह वाह वाह, बहुत अच्छा। बिस्मिल्लाहिर्रहमानिर्रहीम। प्यारे वेखण वालिओ, साडा प्यारा वतन, साडा पाकिस्तान आलमे इस्लाम दी पहली अलहमदुलिल्ला एटमी ताकत है ते साडी पाक फौज साडा मान है, साडा तरान है ते साडा फखर है। प्यारिओ, साडी पाक फौज अलहमदुलिल्ला दुनिया दी ओ कोना मुश्क फौज है जिन्हें अपने अमल दे नाल प्रैक्टिकली साबित किया है कि साडी पाक आर्मी किसी भी किस्म की साडी धरती वाल उठन वाली मैली अख नूं नीवा करन दी भरपूर सलाहियत रखती है। जंग दे दिहाड़े होण या अमन दा दौरानिया तुसीं देखिया कि अज भी साडी पाकिस्तान आर्मी हालत जंग दे विच है और ऐसियां तशद्दद पसंद तनजीमां दे नाल हर रोज़ साडी फौज दी मुढ़ भीड़ हुंदी है और अलहमदुलिल्ला जेड़े शर पसंद अनासर ने, जेड़े साडी धरती दे वैरी ने, हर रोज़ साडी फौज उन्हां नूं उन्हां दे अंजाम ताईं पहुंचांदी है। अज 9 मई दा दिहाड़ा है तो वह स्याह दिन है जिदन साडी पाकिस्तान आर्मी दियां तनसीबात दे उत्ते कुछ अनासर वालों हमले किए गए और पाकिस्तान आर्मी दी तहकीर दी कोशिश की गई।
ਪਿਆਰਿਓ, ਲੇਕਿਨ ਸਾਡੇ ਲੋਕ ਜਿਹੜੇ ਨੇ, ਸਾਡੀ ਆਵਾਮ ਜਿਹੜੀ ਹੈ, ਉਹਨਾਂ ਦੇ ਦਿਲ ਦੇ ਵਿੱਚ ਪਾਈ ਜਾਣ ਵਾਲੀ ਸਾਡੀ ਫੌਜ ਦੀ ਜਿਹੜੀ ਅਟੂਟ ਮੁਹੱਬਤ ਹੈ, ਜਿਹੜਾ ਇੱਕ ਪਿਆਰ ਵਾਲਾ ਜਜ਼ਬਾ ਹੈ, ਉਹਦੇ ਵਿੱਚ ਅਲਹਮਦੁਲਿਲਾ ਕਿਸੇ ਤੌਰ ਤੇ, ਕਿਸੇ ਵੀ ਵੇਲੇ ਤੇ, ਕਿਸੇ ਵੀ ਦੌਰ ਦੇ ਵਿੱਚ ਕਮੀ ਨਹੀਂ ਕਦੀ ਆਈ। ਅੱਜ ਅਸੀਂ ਇੱਕ ਸਰਵੇ ਕਰਨ ਦੇ ਵਾਸਤੇ ਨਿਕਲੇ ਹੋਏ ਹਾਂ। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਨਾਲ ਲੈ ਕੇ ਗੁਜਰਾਂਵਾਲਾ ਦੀ ਮਾਰੂਫ ਪੀਪਲਜ਼ ਕਲੋਨੀ ਮਾਰਕੀਟ ਦੇ ਵਿੱਚ ਆਏ ਹਾਂ। ਸਾਡੇ ਨਾਲ ਮੌਜੂਦ ਨੇ ਸਦਰ ਪੀਪਲਜ਼ ਕਲੋਨੀ ਮਾਰਕੀਟ ਜਨਾਬੇ ਕਾਸਮ ਰਈਸ ਭੱਟ ਸਾਹਿਬ ਤੇ ਉਹਨਾਂ ਦੀ ਤਨਜ਼ੀਮ ਦੇ ਦੀਗਰ ਅਹੁਦੇਦਾਰਾਂ ਤੇ ਪੀਪਲਜ਼ ਕਲੋਨੀ ਮਾਰਕੀਟ ਦੇ ਮੁਅੱਜ਼ਜ਼ ਦੁਕਾਨਦਾਰਾਂ। ਅਸੀਂ ਇਹਨਾਂ ਤੋਂ ਅੱਜ ਦੇ ਸਰਵੇ ਦੇ ਦੌਰਾਨ ਇਹਨਾਂ ਦੇ ਜਜ਼ਬਾਤ ਜਾਣਨਾ ਚਾਹੁੰਦੇ ਹਾਂ ਤੇ ਤੁਹਾਨੂੰ ਵੀ ਇਹਨਾਂ ਦੇ ਤਾਸੁਰਾਤ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ। ਉਹ ਤਾਸੁਰਾਤ ਜਿਹੜੇ ਸਾਡੇ ਤਾਜਰ, ਜਿਹੜੇ ਸਾਡੇ ਆਮ ਸ਼ਹਿਰੀ ਸਾਡੀ ਪਾਕ ਫੌਜ ਦੇ ਬਾਰੇ ਰੱਖਦੇ ਨੇ। ਤੇ ਆਓ ਸਭ ਤੋਂ ਪਹਿਲੇ ਤੁਹਾਨੂੰ ਮਿਲਵਾਉਂਦੇ ਹਾਂ ਸਦਰ ਅੰਜਮਨ ਤਾਜਰਾਨ ਪੀਪਲਜ਼ ਕਲੋਨੀ ਜਨਾਬ ਕਾਸਮ ਰਈਸ ਭੱਟ ਸਾਹਿਬ ਹੋਰਾਂ ਦੇ ਨਾਲ, ਤੇ ਜਾਣਦੇ ਹਾਂ ਕਿ ਸਾਡੀ ਫੌਜ ਦੇ ਨਾਲ ਮੁਹੱਬਤ ਦੇ ਕੀ ਜਜ਼ਬਾਤ ਉਹਨਾਂ ਦੇ ਮਨ ਦੇ ਵਿੱਚ ਪਾਏ ਜਾਂਦੇ ਨੇ। ਭੱਟ ਸਾਹਿਬ ਅਸਲਾਮ ਅਲੈਕੁਮ। ਵਾਲੇਕੁਮ ਭੱਟ ਸਾਹਿਬ ਅੱਜ 9 ਮਈ ਹੈ ਤੇ ਇਹ ਦੱਸੋ ਕਿ 9 ਮਈ ਵਾਲੇ ਦਿਨ ਇੱਕ ਐਸਾ ਸਾਨਹਾ ਹੋਇਆ ਜਿਹੜਾ ਸਾਡੇ ਮੁਲਕ ਦੀ, ਸਾਡੀ ਕੌਮੀ ਤਾਰੀਖ ਦੇ ਵਿੱਚ ਕਦੀ ਵੀ ਉਹਨੂੰ ਅੱਛਾ ਨਹੀਂ ਸਮਝਿਆ ਜਾਏਗਾ। ਕੁਝ ਲੋਕਾਂ ਨੇ ਸਾਡੀ ਫੌਜ ਦੀਆਂ ਤਨਸੀਬਾਤ ਦੇ ਉੱਤੇ ਹਮਲਾ ਕੀਤੇ, ਸਾਡੀ ਫੌਜ ਦੇ ਤਹਿਕੀਰ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਲਹਮਦੁਲਿਲਾ ਨਾਕਾਮ ਵੀ ਹੋਈ। ਸਾਡੀ ਫੌਜ ਨੇ ਬੜੀ ਬੁਰਦਬਾਰੀ ਦਾ ਸਬੂਤ ਦਿੱਤਾ ਔਰ ਐਸੇ ਸ਼ਰਪਸੰਦ ਅਨਾਸਰ ਦੇ ਖਿਲਾਫ ਵੀ ਫੌਰੀ ਕੋਈ ਕਾਰਵਾਈ ਨਾ ਕੀਤੀ, ਬਲਕਿ ਬੜੇ ਤਹਮੁਲ ਦਾ ਮੁਜ਼ਾਹਰਾ ਕਰਨ ਤੋਂ ਬਾਅਦ ਅਜ਼ਾਂ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ। ਤੁਸੀਂ ਇਹ ਦੱਸੋ ਕਿ ਅੱਜ ਫੇਰ 9 ਮਈ ਹੈ, ਕੁਝ ਹਲਕਿਆਂ ਵੱਲੋਂ ਫੇਰ ਆਵਾਜ਼ਾਂ ਆ ਰਹੀਆਂ ਨੇ, ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਅੱਜ ਜੀ 9 ਮਈ ਨੂੰ ਮਨਾਵਾਂਗੇ। 9 ਮਈ ਨੂੰ ਕਿਸ ਹਿਸਾਬ ਨਾਲ ਮਨਾਉਣਾ ਚਾਹੀਦਾ? 9 ਮਈ ਵਾਲੇ ਦਿਨ ਕੀ ਹੋਇਆ ਸੀ ਪਾਕਿਸਤਾਨ ਦੇ ਵਿੱਚ? ਕਿਹੜਾ ਕੋਈ ਪੈਟਰੋਲ ਨਿਕਲ ਆਇਆ ਸੀ? ਕਿਹੜੀ ਕੋਈ ਇੱਜ਼ਤ ਵਾਲੀ ਗੱਲ ਹੋਈ ਸੀ ਜਿਹੜਾ 9 ਮਈ ਨੂੰ ਅਸੀਂ ਮਨਾਈਏ? सब पहली बात तो ये है कि मैं तो ये जो शरपसंद अनासर हैं इनके बिल्कुल ख़िलाफ़ हूँ। और जिस तरह इन्होंने हमारी आर्मी की तस्लील करने की कोशिश की 9 मई को, और इस दफ़ा भी ये चाहते हैं कि इस तरह के कुछ दर्दनाक वाक़ियात जो पिछली दफ़ा इन्होंने 9 मई को किए वो दोबारा सर अंजाम पाएँ। लेकिन इंशाल्लाह हम अपनी पाक फ़ौज के साथ हैं, शाना बशाना खड़े हैं। और आपको भी पता है कि नाकाबिल तस्खीर फ़ौज है हमारी, अल्हम्दुलिल्लाह। हाँ जी। और इनको शिकस्त देना किसी के बस की बात नहीं है। और हम अपनी पाक आर्मी के साथ हैं, ये हमारा फ़ख्र है, हमारे माथे का झूमर है। हर दौर में, हर अदवार में, जैसे ही नाब 9/11 के बाद देख लें, तब से ये पाक आर्मी हमारी पूरे पाकिस्तान में अलहदा जंग लड़ रही है, बॉर्डर पे अलहदा जंग लड़ रही है। और मेरे ख्याल से इनके बारे में कुछ भी गलत कहना या गलत करना बिल्कुल नामुनासिब है। और मैं पाक आर्मी से इल्तमास भी करूँगा, और इन जैसे शरपसंद अनासर जो अनारकी फैलाना चाहते हैं हमारे पाकिस्तान में, उनको पकड़ के सख्त से सख्त सजा दी जाए, निशाना इबरत बनाया जाए ताकि दूसरे लोग जो हैं वो भी इबरत पकड़ें और सबक हासिल करें। लो जी साहिबो, तुसां गल्लां बातां सुनियां साडे सदर अंजमन ताजरान पीपल्स कॉलोनी कासम रईस भट्ट साहब होरां दियां। हुण साडे नाल मौजूद ने मुहम्मद उमर दराज साहब, ਜਿਹੜੇ ਕਿ ਜਨਰਲ ਸੈਕਟਰੀ ਨੇ ਅੰਜਮਨ ਤਾਜਰਾਨ ਪੀਪਲਜ਼ ਕਲੋਨੀ ਦੇ। ਆਓ ਉਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈਏ ਤੇ ਪਾਕਿਸਤਾਨ ਆਰਮੀ ਬਾਰੇ ਉਹਨਾਂ ਦੇ ਜਿਹੜੇ ਨੇਕ ਜਜ਼ਬਾਤ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਈਏ। अस्सलाम वालेकुम जनाब। वालेकुम अस्सलाम। अच्छा हजूर, गुजारिश है कि साड़ी फौज जिस तरह के कासम रईस भट्ट साहब ने कहा, तुहाडे सदर साहब ने, साडा फख्र है, देखो ना, अलहदगी पसंद तंजीमां होन, दहशत गर्दां दे हमले होन या मुल्क दुश्मन कोई भी साड़ी धरती वाल वेखे मैली अख दे नाल, ते साड़ी फौज जिहड़ी है वो अपनियां जानां कुर्बान करदी है। अलहमदुलिल्लाह साडे जवानां ने निशाने हैदर लए ने। साडे गुजरांवाला डिवीजन नूं भी बड़ा वड्डा फख्र हासिल है कि साडे गुजरात दे विच अलहमदुलिल्लाह 2 निशाने हैदर ने।
ਤੇ ਗੁਜਰਾਂਵਾਲਾ ਡਿਵੀਜ਼ਨ ਦਾ ਇਹ ਮਾਣ ਹੈ ਕਿ ਇੱਥੇ ਬੜੇ ਬੜੇ ਵੱਡੇ ਤਮਗੇ ਮਿਲੇ ਸਾਡੇ ਬੱਬਰ ਸ਼ੇਰ ਫੌਜੀਆਂ ਨੂੰ, ਜਿਨ੍ਹਾਂ ਦਾ ਤਾਲੁਕ ਗੁਜਰਾਂਵਾਲਾ ਨਾਲ ਸੀ। ਜਦੋਂ ਕਿਸੇ ਕੋਨੇ ਖੁਦਰੇ ਦੇ ਵਿੱਚੋਂ ਕੋਈ ਬੰਦਾ ਬੋਲਦਾ ਹੈ, ਕੋਈ ਐਬਨਾਰਮਲ ਸ਼ਖਸ ਐਸੀ ਗੱਲ ਕਰਦਾ ਕਿ ਆਪਣੀ ਹੀ ਫੌਜ ਦੀ ਤੋਹੀਨ ਕਰਨ ਦੀ ਮਜ਼ਮੂਮ ਕੋਸ਼ਿਸ਼ ਕਰਦਾ ਹੈ, ਸਰ ਗੁਜ਼ਾਰਿਸ਼ ਇਹ ਵੇ ਕਿ ਸਾਡੀ ਫੌਜ ਸਾਡੀ ਮੁਹਾਫਜ਼ ਹੈ, ਉਹਦੇ ਸਿਰ ਤੇ ਅਸੀਂ ਤੜੇ ਫਿਰਨੇ ਆ ਅੱਲਾਹ ਪਾਕ ਦੀ ਰਹਿਮਤ ਤੋਂ ਬਾਅਦ, ਤੇ ਉਹਨੂੰ ਹੀ ਅਸੀਂ ਆਪਣੇ ਆਪ ਹੀ ਆਪਣੀ ਫੌਜ ਦੇ ਖਿਲਾਫ ਗੱਲਾਂ ਕਰੀਏ। ਕਿਆ ਇਹ ਸਾਨੂੰ ਚਾਹੀਦਾ ਇਸ ਤਰ੍ਹਾਂ? ਸਭ ਤੋਂ ਪਹਿਲੇ ਜੀ ਅੱਜ 9 ਮਈ ਦਾ ਦਿਨ ਨੇ ਜੀ ਤੇ ਇੰਤਹਾਈ ਦਿਲ ਅਫਸਰਦਾ ਹੈ ਜੀ ਤੇ ਜਿਹੜਾ ਪਾਕਿਸਤਾਨ ਦੀ ਤਾਰੀਖ ਵਿੱਚ 9 ਮਈ ਦਾ ਵਾਕਿਆ ਪੇਸ਼ ਆਇਆ, ਇਹ ਸ਼ਰਪਸੰਦ ਲੋਕ ਜਿਹੜੇ ਇਸ ਮੁਲਕ ਦੇ ਖਿਲਾਫ ਸ਼ਰਅੰਗੇਜ਼ੀ ਪੈਦਾ ਕਰਨਾ ਚਾਹੁੰਦੇ ਨੇ ਜੀ ਜੀ ਜਾਂ ਇਸ ਮੁਲਕ ਦੇ ਅਦਾਰਿਆਂ ਨੂੰ ਜਿਹੜਾ ਆਪਸ ਵਿੱਚ ਇਹਨਾਂ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਤਵੱਜੋ ਇਸ ਮੁਲਕ ਦੇ ਵੱਲੋਂ ਹਟੇ ਤੇ ਉਹ ਇਸ ਖਾਨਾ ਜੰਗੀ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ। ਜੀ। ਇਹ ਮੇਰਾ ਤਾਂ ਦਿਲ ਬਹੁਤ ਹੀ ਅਫਸਰਦਾ ਹੈ ਇਸ ਮਾਮਲੇ ਦੇ ਉੱਤੇ ਜੀ ਜੀ ਤੇ ਜਿਹੜਾ ਇਹ ਵਾਕਿਆ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਪਾਕਿਸਤਾਨ ਦੀ ਤਾਰੀਖ ਵਿੱਚ। ਜੀ ਜੀ ਇਹ ਸਿਆਹ ਦਿਨ ਦੇ ਤੌਰ ਦੇ ਉੱਤੇ ਇਹ ਲਿਖਿਆ ਗਿਆ ਹੈ ਔਰ ਇਹ ਯਾਦ ਰਹੇਗਾ ਜਿੰਨੀ ਦੇਰ ਤੱਕ ਇਹ ਪਾਕਿਸਤਾਨ ਦੀ ਹਿਸਟਰੀ ਹੈ। ਅੱਲਾ ਇਹਨੂੰ ਲੰਬੀ ਕਿਆਮਤ ਤੱਕ ਆਬਾਦ ਰੱਖੇ। ਆਬਾਦ ਰੱਖੇ ਜੀ। ਆਮੀਨ। ਤੇ ਇਹ ਕਿਆਮਤ ਤੱਕ ਇਹ ਇੱਕ 9 ਮਈ ਦਾ ਵਾਕਿਆ ਜਿਹੜਾ ਨਾ ਇਹ ਪਾਕਿਸਤਾਨ ਦੀ ਤਾਰੀਖ ਸਿਆਹ ਤਾਰੀਖ ਦੇ ਵਿੱਚ ਇੱਕ ਨਾ ਰਕਮ ਹੋ ਗਿਆ। ਰਕਬ ਹੋ ਗਿਆ ਜੀ। ਦੂਸਰੇ ਨੰਬਰ ਤੇ ਜੀ ਪਾਕ ਫੌਜ ਜੀ ਸਾਡਾ ਸਰਬ ਕੁਛ ਹੈ ਜੀ। ਇਹ ਬਾਰਡਰ ਹੋਣ ਜਾਂ ਮੁਲਕ ਦੀ ਮਾਸ਼ੀਅਤ ਹੋਵੇ, ਜਿੱਥੇ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਪਾਕ ਫੌਜ ਸਾਡੇ ਨਾਲ ਸ਼ਾਨਾ ਬਿਸ਼ਾਨਾ ਸਾਡੀ ਆਵਾਮ ਵਾਸਤੇ ਉਹ ਖੜੇ ਹੁੰਦੇ ਨੇ। ਇਹ ਸਲਾਬ ਆ ਜਾਏ, ਫਲੱਡ ਆ ਜਾਵੇ, ਕੋਈ ਵੀ ਮਾਮਲਾਤ ਹੋਣ ਮੁਲਕ ਦੇ ਵਿੱਚ, ਜ਼ਲਜ਼ਲਾ ਆ ਜਾਵੇ, ਆਇਆ ਉਹ ਬਲੋਚਿਸਤਾਨ ਹੋਵੇ, ਆਇਆ ਉਹ ਬਾਜੋੜ ਏਜੰਸੀ ਹੋਣ, ਜਿੱਥੇ ਵੀ ਸਿਕਿਉਰਿਟੀ ਦਾ ਮਾਮਲਾ ਹੁੰਦਾ ਇਹ ਪਾਕ ਫੌਜ ਹਮੇਸ਼ਾ ਮੁਲਕ ਦੇ ਨਾਲ ਹੁੰਦੀ ਹੈ, ਖੜੀ ਹੁੰਦੀ ਹੈ, ਆਪਣੀ ਆਵਾਮ ਦੇ ਨਾਲ ਖੜੀ ਹੈ। ਇਹ ਜੀ ਸਾਡੇ ਵਾਸਤੇ ਇਹ ਫਖਰ ਨੇ ਸਰ ਮਾਮਲਾ। ਇਹ ਦੇਖੋ ਜੀ, ਇਸ ਤੋਂ ਇਲਾਵਾ ਹੋਰ ਮੁਲਕ ਦੀ ਮਾਸ਼ੀਅਤ ਅੱਜ ਕਿਸ ਵਕਤ ਅਸੀਂ ਆ ਗਏ ਹਾਂ, ਮਹਿੰਗਾਈ ਦਾ ਸਮਾਂ ਹੈ, ਯਾਨੀ ਸਿਆਸਤਦਾਨ ਨੇ ਤੇ ਉਹ ਵੀ ਜਿਹੜੀ ਹੈ ਨਾ ਉਹਨਾਂ ਦਾ ਵੀ ਕੋਈ ਮਾਮਲਾ ਨਹੀਂ, ਲੇਕਿਨ ਸਾਡੀ ਫੌਜ ਨੇ ਹਮੇਸ਼ਾ ਸਿਆਸਤਦਾਨਾਂ ਨੂੰ ਵੀ ਬੈਕ ਕੀਤਾ, ਉਹਨਾਂ ਦੇ ਨਾਲ ਖੜੇ ਰਹੇ ਨੇ। ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਪਈ ਹੈ ਉਹਨਾਂ ਨੇ ਆਪਣਾ ਨਾਲ ਜਿਹੜਾ ਨਾ ਪੁਸ਼ਤ ਪਨਾਹੀ ਕੀਤੀ ਹੈ। ਬਿਲਕੁਲ ਕੀਤੀ ਹੈ ਜੀ। ਔਰ ਹੁਣ ਤੁਸੀਂ ਦੇਖੋਗੇ ਬਾਹਰ ਜਾ ਕੇ ਦੀਗਰ ਮਮਾਲਕ ਜਾਂ ਸਾਊਦੀ ਅਰਬ ਦੇ ਵਿੱਚੋਂ ਮਾਸ਼ਾਅੱਲਾ ਉਹਨਾਂ ਤਜਾਰਤੀ ਵਫਦ ਪਾਕਿਸਤਾਨ ਚ ਆਇਆ ਵੀ ਸਾਡੇ ਆਰਮੀ ਚੀਫ ਸਾਹਿਬ ਦੀ ਕੋਸ਼ਿਸ਼ ਉਹ ਮੈਂ ਪਹਿਲੇ ਬੋਲ ਰਿਹਾ, ਇਕਾਨਮੀ ਹੋਵੇ ਜੋ ਵੀ ਹੋਵੇ, ਜਿੱਥੇ ਵੀ ਜ਼ਰੂਰਤ ਹੈ ਉਹ ਸਾਡੇ ਨਾਲ ਨੇ, ਹਰ ਨਾਲ ਖਲੋਂਦੇ ਨੇ, ਨਾਲ ਖਲੋਂਦੇ ਨੇ, ਸਾਡਾ ਫਖਰ ਨੇ। ਲਿਹਾਜ਼ਾ ਜਿਹੜਾ ਵੀ ਮਾਮਲਾ ਹੋਇਆ 9 ਮਈ ਦਾ ਇਹ ਬਹੁਤ ਹੀ ਸ਼ਰਮਿੰਦਾ ਮਾਮਲਾ ਸਾਡੇ ਵਾਸਤੇ। ਇਹ ਸ਼ਰਪਸੰਦ ਲੋਕ ਸਨ, ਚੰਦ ਲੋਕ ਸਨ ਜਿਨ੍ਹਾਂ ਨੇ ਸਾਡੇ ਸ਼ੋਹਦਾ ਦੀ ਯਾਦਗਾਰਾਂ ਉੱਤੇ ਹਮਲਾ ਕੀਤਾ, ਇਹ ਉਹਨਾਂ ਨੂੰ ਨੁਕਸਾਨ ਪਹੁੰਚਾਇਆ। ਲਿਹਾਜ਼ਾ ਸਾਡੇ ਵਾਸਤੇ ਸ਼ਰਮਿੰਦਗੀ ਦਾ ਬਾਇਸ ਹੈ ਤੇ ਅਸੀਂ ਇਹਦੀ ਪਰਜ਼ੋਰ ਮਜ਼ਮਤ ਕਰਨੇ ਆ ਤੇ ਇਸ ਚੀਜ਼ ਦਾ ਅਜ਼ਮ ਕਰਨੇ ਆ ਔਰ ਯਕੀਨ ਰੱਖਨੇ ਆ ਤੇ ਸਾਡੀ ਪਾਕ ਫੌਜ ਇਸ ਸ਼ਾਨ ਪਾਕ ਫੌਜ ਸਾਡੀ ਜਿਹੜੀ ਹੈ ਆਉਣ ਵਾਲੇ ਵਕਤ ਦੇ ਵਿੱਚ ਇਹੋ ਜਿਹੇ ਸ਼ਰਪਸੰਦਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਮਜ਼ੀਦ ਨਹੀਂ ਕਦੀ ਇਸ ਤਰ੍ਹਾਂ ਦਾ ਹੋਵੇਗਾ, ਮੌਕਾ ਹੀ ਨਹੀਂ ਦੇਗੀ ਅਲਹਮਦੁਲਿਲਾ। ਔਰ ਇੱਕ ਵਾਰੀ ਫਿਰ ਮੈਂ ਤੇ ਇਸ 9 ਮਈ ਦਾ ਦਿਨ ਜਿਹੜਾ ਮੇਰੇ ਵਾਸਤੇ ਬਹੁਤ ਹੀ ਅਫਸਰਦਾ ਦਿਨ ਨੇ ਤੇ ਮੈਂ ਪੁਰਜ਼ੋਰ ਮਜ਼ਮਤ ਕਰਨਾ ਵਾ ਆਪਣੇ ਵੱਲੋਂ, ਆਪਣੀ ਪੂਰੀ ਕਬੀਨਾ ਵੱਲੋਂ, ਆਪਣੇ ਦੁਕਾਨਦਾਰ ਹਜ਼ਰਾਤ ਦੀ ਤਰਫੋਂ। ਅਸੀਂ ਸਾਰੇ ਜੋ ਹੈ ਇਸ ਦਿਨ ਉੱਤੇ ਬਹੁਤ ਹੀ ਅਫਸਰਦਾ ਵਾਂ ਤੇ ਅਸੀਂ ਦੁਆ ਗੋ ਹਾਂ ਤੇ ਅੱਲਾਹ ਪਾਕ ਫੌਜ ਦੇ ਜਿਹੜੇ ਮਾਮਲਾਤ ਨੇ ਅੱਛੇ ਮਾਮਲਾ ਦੇ ਉਹਨਾਂ ਦੇ ਮਜ਼ੀਦ ਉਹਨਾਂ ਨੂੰ ਤਰੱਕੀ ਦੇਵੇ, ਆਪਣੀ ਜ਼ੁਬਾਨ ਵਿੱਚ ਰੱਖੇ ਪਾਕ ਫੌਜ ਨੂੰ। ਪਾਕ ਫੌਜ ਜ਼ਿੰਦਾਬਾਦ ਜ਼ਿੰਦਾਬਾਦ। ਲਓ ਜੀ ਪਿਆਰਿਓ, ਤੁਸੀਂ ਸਾਡੇ ਮੁਹੰਮਦ ਉਮਰ ਦਰਾਜ਼ ਗੋਂਦਲ ਜਿਹੜੇ ਕਿ ਜਨਰਲ ਸੈਕਟਰੀ ਨੇ ਅੰਜੁਮਨ ਤਾਜਰਾਨ ਪੀਪਲਜ਼ ਕਲੋਨੀ, ਉਹਨਾਂ ਦੀਆਂ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਸੁਣੀਆਂ। ਉਹਨਾਂ ਸਾਡਾ ਗਹੁ ਕਰਵਾਇਆ ਕਿ ਸਿਰਫ ਜੰਗ ਨਹੀਂ, ਹਾਲਤ ਅਮਨ ਦੇ ਵਿੱਚ ਵੀ ਬੈਰੂਨੀ ਮਹਾਜ਼ ਦੇ ਉੱਤੇ ਦੁਸ਼ਮਣਾਂ ਦੇ ਨਾਲ ਮਾਰਕਾਰਾਈ ਕਰਨੀ ਹੋਵੇ ਜਾਂ ਅੰਦਰ ਕਿਸੇ ਮੁਸੀਬਤ ਕਿਸੇ ਔਖਤ ਦੇ ਨਾਲ ਭੁਗਤਾਨ ਕਰਨਾ ਹੋਵੇ, ਸਾਡੀ ਫੌਜ ਨੇ ਕਦੀ ਕੰਡ ਨਹੀਂ ਵਹਾਈ। ਤੁਸੀਂ ਵੇਖੋ ਕਿ ਅਲਹਮਦੁਲਿਲਾ ਪਾਕਿਸਤਾਨ ਆਰਮੀ ਦੀ ਖਿਦਮਾਤ ਇਹ ਨੇ ਕਿ ਜ਼ਲਜ਼ਲਾ ਆਵੇ
ਤੇ ਸਭ ਤੋਂ ਅੱਗੇ ਪਾਕਿਸਤਾਨ ਦੀ ਆਰਮੀ। ਪਿਆਰਿਓ, ਸਲਾਬ ਆਉਣ ਤੇ ਸਭ ਤੋਂ ਪਹਿਲਾਂ ਸਾਡੀ ਫੌਜ ਉੱਥੇ ਅਪੜੇ। ਇਸ ਤੋਂ ਅੱਡ ਕਿਸੇ ਵੀ ਕਿਸਮ ਦੀ ਕੋਈ ਤਾਮੀਰੋ ਤਰੱਕੀ ਦਾ ਮਾਮਲਾ ਹੋਵੇ ਸਾਡੇ ਪਾਕਿਸਤਾਨ ਵਿੱਚ, ਤੁਸੀਂ ਵੇਖ ਲਵੋ ਵੱਡੇ ਤੋਂ ਵੱਡੀਆਂ ਸ਼ਾਹਰਾਤ ਜਿਹੜੀਆਂ ਬਣ ਰਹੀਆਂ ਨੇ। ਇਹ ਹੁਣ ਕਿਹੜੀ ਐਸੀ ਵੱਡੀ ਰੋਡ ਹੈ, ਸਾਡਾ ਅਗਰ ਮੋਟਰਵੇ ਦੇਖ ਲਈਏ, ਉਹ ਵੇਖ ਲਓ, ਅਗਰ ਸੀ ਪੈਕ ਤੁਸੀਂ ਦੇਖਦੇ ਹੋ ਤੇ ਉਹ ਤੁਸੀਂ ਜਾਣਦੇ ਹੋ ਕਿ ਸਾਰੀਆਂ ਪਾਕਿਸਤਾਨ ਆਰਮੀ ਬਣਾ ਰਹੀ ਹੈ। ਤੇ ਪਿਆਰਿਓ, ਸਾਡੇ ਮੁਲਕ ਦੇ ਅੰਦਰ ਦੀ ਤਜ਼ਈਨੋ ਆਰਾਇਸ਼ ਹੋਵੇ, ਸਾਡੀ ਤਰੱਕੀ ਦੇ ਮਾਮਲਾਤ ਹੋਣ, ਜਾਂ ਸਾਨੂੰ ਬੈਰੂਨੀ ਤੇ ਅੰਦਰੂਨੀ ਦੁਸ਼ਮਣਾਂ ਦੇ ਨਾਲ ਲੜਨਾ ਪਵੇ ਤੇ ਨਿਬੜਨਾ ਪਵੇ, ਸਾਡੀ ਫੌਜ ਨੇ ਹਮੇਸ਼ਾ ਹੀ ਸਾਨੂੰ ਇਹ ਪੈगाम ਦਿੱਤਾ ਹੈ कि सो जाओ अजीज़ों के फसीलों पे हमा वक्त हम लोग अभी जिंदा व बेदार खड़े हैं। ਤੇ ਸਾਡੀ ਫੌਜ ਅਲਹਮਦੁਲਿਲਾ ਆਪਣੇ ਖੂਨ ਦਾ ਪੋਚਾ ਫੇਰ ਕੇ ਸਾਡੀ ਧਰਤੀ ਨੂੰ ਹਮੇਸ਼ਾ ਲਿਸ਼ਕਾਉਂਦੀ ਹੈ। ਲੋ ਜੀ ਸਾਹਿਬੋ, ਸਾਡੇ ਅਗਲੇ ਪ੍ਰਾਹੁਣੇ ਨੇ ਮੁਹੰਮਦ ਸਾਜਿਦ ਸਾਹਿਬ, ਜਿਹੜੇ ਕਿ ਗੁਜ਼ਸ਼ਤਾ 14 ਸਾਲਾਂ ਤੋਂ ਪੀਪਲਜ਼ ਕਲੋਨੀ ਮਾਰਕੀਟ ਦੇ ਵਿੱਚ ਅਲਹਮਦੁਲਿਲਾ ਮੁਹੰਮਦੀ ਦਸਤਰਖਵਾਨ ਸਜਾ ਕੇ ਬੈਠੇ ਹੋਏ ਨੇ। ਹਰ ਰੋਜ਼ 6-700 ਦੇ ਕਰੀਬ ਹਮਾਤੜ, ਮਸਕੀਨ, ਨਿਮਾਣੇ, ਮਜ਼ਦੂਰਦਾਰ ਤਬਕੇ ਨਾਲ ਤਲਕ ਰੱਖਣ ਵਾਲੇ ਲੋਕ ਇਹਨਾਂ ਦੇ ਦਸਤਰਖਵਾਨ ਤੋਂ ਮੁਫਤ ਖਾਣਾ ਖਾਂਦੇ ਨੇ, ਦੁਪਹਿਰ ਦਾ, ਰਾਤ ਦਾ। ਅੱਲਾਹ ਪਾਕ ਨੇ ਬੜੀ ਇਹਨਾਂ ਨੂੰ ਸਾਦਤ ਦਿੱਤੀ ਹੈ, ਇੱਕ ਕਾਰੇ ਖੈਰ ਸਰ ਅੰਜਾਮ ਦੇ ਰਹੇ ਨੇ ਆਪਣੇ ਸਾਰੇ ਦੋਸਤਾਂ ਦੇ ਨਾਲ ਮਿਲ ਜੁਲ ਕੇ। ਇਹ ਵੀ ਇੱਕ ਸਮਝ ਲਓ ਕਿ ਜ਼ੈਲੀ ਇਦਾਰਾ ਹੀ ਹੈ ਸਾਡੀ ਅੰਜਮਨ ਤਾਜਰਾਨ। ਪੀਪਲਜ਼ ਕਲੋਨੀ ਦੇ ਸਾਰੇ ਦੋਸਤ ਵੀ ਇਹਨਾਂ ਦੇ ਨਾਲ ਨੇ। ਇਹਨਾਂ ਤੋਂ ਪੁੱਛਨੇ ਆ ਕਿ 9 ਮਈ ਦੇ ਬਾਰੇ 'ਚ ਇਹਨਾਂ ਦਾ ਕੀ ਨਜ਼ਰੀਆ ਹੈ ਔਰ ਪਾਕਿਸਤਾਨ ਆਰਮੀ ਦੇ ਬਾਰੇ ਇਹਨਾਂ ਦੇ ਕੀ ਜਜ਼ਬਾਤ ਨੇ। अस्सलाम वालेकुम जी। वालेकुम सलाम जी। साजिद साहब, 9 मई अज फिर आ गया है साल बाद। ਇਹ ਕਿਆ ਇਹ ਵਾਕਿਆ ਸੀ ਜਾਂ ਇੱਕ ਸਾਨਹਾ ਸੀ, ਇਹ ਚੰਗਾ ਕੰਮ ਸੀ ਕਿ ਮੰਦਾ ਸੀ? ਤੁਸੀਂ ਕੀ ਇਹਦੇ ਬਾਰੇ? ਜਿਹੜਾ ਫਸਾਦ ਹੁੰਦਾ ਹੈ ਉਹ ਤੇ ਚੰਗਾ ਹੁੰਦਾ ਹੀ ਨਹੀਂ ਤਾਰ ਤੋਂ। ਤੇ ਇਹ ਮੈਂ ਮਜ਼ਮਤ ਕਰਦਾ, ਬਹੁਤ ਗਲਤ ਹੋਇਆ ਵੇ ਸਾਡੀ ਪਾਕ ਫੌਜ ਦੀ। ਕਿਆ ਬਾਤ ਹੈ ਜੀ, ਅਲਹਮਦੁਲਿਲਾ। ਸਭ ਤੋਂ ਪਹਿਲਾਂ ਤੇ ਮੈਂ ਪਾਕ ਫੌਜ ਨੂੰ ਸਲੂਟ ਕਰਦਾ ਜੀ। ਮੈਂ ਜ਼ਬਰਦਸਤ, ਵਾਹ ਜੀ ਵਾਹ। ਤੇ ਅਲਹਮਦੁਲਿਲਾ ਮੇਰੀ ਫੈਮਿਲੀ ਦੇ ਜੋ ਅਜ਼ੀਜ਼ਾਂ ਦੇ ਵਿੱਚੋਂ ਸਾਡੇ 2 ਸ਼ਹੀਦ ਵੀ ਨੇ, ਅਲਹਮਦੁਲਿਲਾ ਅਲਹਮਦੁਲਿਲਾ। ਤੇ ਇਹ ਦੇਖੋ ਫੌਜ ਸਾਡੀ ਜਿਹੜੀ ਹੈ ਬਾਰਡਰਾਂ ਤੇ ਬੈਠੀ ਹੈ, ਸਾਡੀ ਹਿਫਾਜ਼ਤ ਕਰਦੀ ਪਈ ਹੈ। ਅਸੀਂ ਇੱਥੇ ਬੜਾ ਸੋਹਣਾ ਆਪਣੇ ਬੱਚਿਆਂ ਨੂੰ ਰੋਜ਼ਗਾਰ ਕਮਾ ਕੇ ਦਿੰਦੇ ਪਏ ਹਾਂ। ਲੇਕਿਨ ਇਹਦੇ ਪਿੱਛੇ ਫੌਜ ਹੀ ਸਾਡੀ ਉੱਤੇ ਅੱਲਾ ਦੀ ਜ਼ਾਤ ਬੈਠੀ ਹੈ ਤੇ ਬਾਰਡਰਾਂ ਤੇ ਇਹ ਬੈਠੇ ਨੇ। ਠੀਕ ਹੈ, ਮੁਲਕ ਦੇ ਵਿੱਚ ਵੀ ਕੋਈ ਵੀ ਮਾਮਲਾ ਬਣ ਜਾਵੇ, ਕੋਈ ਆਫਤ ਆ ਜਾਵੇ ਤੇ ਸਭ ਤੋਂ ਅੱਗੇ ਇਹ ਹੀ ਹੁੰਦੇ ਨੇ। ਤੇ ਮੈਂ ਸਮਝਦਾ ਜੀ ਫੌਜ ਹੈ ਤੇ ਅਸੀਂ ਹੈ ਵਾਂ। ਜੇ ਫੌਜ ਨਹੀਂ ਨਾ ਹੈਗੀ ਤੇ ਫਿਰ ਆਵਾਮ ਵੀ ਨਹੀਂ ਹੈਗੀ। ਜੇ ਨਹੀਂ ਤੇ ਉਹ ਮੁਲਕ ਦੇਖ ਲਓ, ਜਿਸ ਮੁਲਕਾਂ ਦੀ ਫੌਜ ਨਹੀਂ ਹੈਗੀ ਉਹਨਾਂ ਦਾ ਦੂਜੇ ਮੁਲਕ ਜਿਹੜੇ ਦੁਸ਼ਮਣ ਮੁਲਕ ਨੇ ਕੀ ਹਾਲ ਕਰਦੇ ਨੇ ਉਹਨਾਂ ਦਾ ਹੈ। ਉਹ ਆਪਣੀ ਨਿੰਦਰ ਨਹੀਂ ਆਪ ਸੋ ਸਕਦੇ। ਤੇ ਅਸੀਂ ਤੇ ਇੱਥੇ ਬੜੇ ਆਰਾਮ ਨਾਲ ਸਕੂਨ ਦੇ ਨਾਲ ਸੌਂਦੇ ਹਾਂ ਅਲਹਮਦੁਲਿਲਾ। ਆਪਣਾ ਕਾਰੋਬਾਰ ਕਰਦੇ ਹਾਂ, ਬੱਚਿਆਂ ਨੂੰ ਪੜ੍ਹਾਇਆ ਹੈ। ਇਹ ਪਿੱਛੇ ਜਿਹੜੀ ਤਾਕਤ ਹੈ ਨਾ ਅੱਲਾ ਤੋਂ ਬਾਅਦ, ਉਹ ਪਾਕ ਫੌਜ ਦੀ ਹੈ। ਲੋ ਜੀ ਸਾਹਿਬੋ, ਇਹ ਸਨ ਮੁਹੰਮਦ ਸਾਜਿਦ ਸਾਹਿਬ, ਮੁਹੰਮਦੀ ਦਸਤਰਖਵਾਨ ਵਾਲੇ। ਇਹਨਾਂ ਤੋਂ ਬਾਅਦ ਜਿਹੜੇ ਸਾਡੇ ਅਗਲੇ ਦੋਸਤ ਸਾਡੇ ਨਾਲ ਮੌਜੂਦ ਨੇ, ਇਹਨਾਂ ਦਾ ਨਾਮੀ ਹੈ ਮੁਹੰਮਦ ਸ਼ਹਿਬਾਜ਼। ਆਓ ਇਹਨਾਂ ਦੇ ਵਿਚਾਰ ਵੀ ਤੁਹਾਨੂੰ ਸੁਣਵਾਉਂਦੇ ਹਾਂ। ਜੀ ਸ਼ਹਿਬਾਜ਼ ਸਾਹਿਬ, ਤੁਸੀਂ ਸਾਡੀ ਜਿਹੜੀ ਅੱਜ ਦਾ ਸਾਨਹਾ ਹੋਇਆ ਸੀ 9 ਮਈ, ਉਹਦੇ ਬਾਰੇ 'ਚ ਕੀ ਆਖਦੇ ਹੋ? ਤੇ ਸਾਡੀ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਦੇ ਬਾਰੇ ਤੁਹਾਡੇ ਕੀ ਵਿਊਜ਼ ਨੇ? ਡਾਕਟਰ ਸਾਹਿਬ, ਮੈਂ ਸਮਝਦਾ ਵਾਂ ਕਿ ਜਿਨ੍ਹਾਂ ਲੋਕਾਂ ਇਹ ਇੰਤਸ਼ਾਰ ਪੈਦਾ ਕੀਤਾ ਉਹ ਮੈਂਟਲੀ ਤੌਰ ਤੇ ਮਫਲੂਜ ਔਰ ਮਜ਼ੂਰ ਲੋਕ ਸਨ ਜੀ। ਕਿਉਂਕਿ ਸਾਡੀ ਫੌਜ ਜਿਹੜੀ ਅਲਹਮਦੁਲਿਲਾ ਉਮਤ ਮੁਸਲਮਾਨ ਦੀ ਸਿਪਾਹ ਸਲਾਰ ਫੌਜ ਹੈ ਔਰ ਪੂਰੇ ਵਰਲਡ ਦੀ ਅੱਛੀ ਔਰ ਬਿਹਤਰੀਨ ਫੌਜ ਹੈ ਅਲਹਮਦੁਲਿਲਾ। ਅਲਹਮਦੁਲਿਲਾ ਸਾਡਾ ਇਸ ਗੱਲ ਤੇ ਯਕੀਨ ਹੈ ਕਿ ਅਗਰ ਸਾਡੀ ਫੌਜ ਤੋਂ ਬਿਹਤਰ ਪੂਰੀ ਦੁਨੀਆ ਤੇ ਨਾ ਕੋਈ ਫੌਜ ਹੈ, ਨਾ ਕੋਈ ਬਣ ਸਕਦੀ ਹੈ। ਔਰ ਅਸੀਂ ਅਗਰ ਜ਼ਿੰਦਾ ਵਾਂ ਜਾਂ ਆਬਾਦ ਹਾਂ ਤੇ ਅੱਲਾ ਦੇ ਫਜ਼ਲ ਤੇ ਅੱਲਾ ਦੀ ਰਹਿਮਤ ਦੇ ਨਾਲ ਅਸੀਂ ਆਪਣੀ ਫੌਜ ਦੀ ਬਦੌਲਤ ਜ਼ਿੰਦਾ ਵਾਂ ਅਲਹਮਦੁਲਿਲਾ। ਔਰ ਸਾਨੂੰ ਆਪਣੀ ਫੌਜ ਲਈ ਹਰ ਵਕਤ ਦੁਆ ਵੀ ਕਰਨੀ ਚਾਹੀਦੀ ਹੈ ਔਰ ਇਹਨਾਂ ਦੀਆਂ ਜ਼ਿੰਦਗੀਆਂ ਲਈ, ਇਹਨਾਂ ਦੀਆਂ ਕੁਰਬਾਨੀਆਂ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ, ਕਿਉਂਕਿ ਸਾਡੀ ਫੌਜ ਪੂਰੀ ਉਮਤ ਮੁਸਲਮਾਨ ਦੀ ਹਿਫਾਜ਼ਤ ਕਰਨ ਵਾਲੀ ਫੌਜ ਹੈ। ਜਿੰਨੇ ਗੈਰ ਮੁਸਲਮ ਜਾਂ ਇੰਤਸ਼ਾਰ ਪਸੰਦ ਲੋਕ ਨੇ
ਉਹ ਸਾਡੀ ਫੌਜ ਦਾ ਕੁਝ ਵੀ ਵਿਗਾੜ ਨਹੀਂ ਸਕਦੇ। ਉਹਦੀ ਵਜ੍ਹਾ ਕਿ ਇਹ ਫੌਜ ਅਲਹਮਦੁਲਿਲਾ ਨਬੀ ਸੱਲਮ ਦਾ ਇੱਕ ख्वाब ਤਾਬੀਰ ਔਰ ਉਮਤ ਮੁਸਲਮਾਨ ਦੀ ਸਭ ਤੋਂ ਹਮਦਰਦ ਫੌਜ ਜਿਹੜੀ ਜੋ ਪਾਕਿਸਤਾਨ ਫੌਜ ਹੈ। ਅਲਹਮਦੁਲਿਲਾ ਮੈਂ ਸਮਝਦਾ ਕਿ ਜਿਹੜੇ ਲੋਕ ਪਾਕ ਫੌਜ ਦੇ ਨਾਲ ਮੁਖਾਲਫਤ ਜਾਂ ਬੁਗਜ਼ ਰੱਖਦੇ ਨੇ ਉਹ ਲੋਕ ਮੁਨਾਫਕ ਔਰ ਬੇਈਮਾਨ ਲੋਕ ਨੇ। ਜਿਹੜੇ ਲੋਕ ਸਾਡੀ ਫੌਜ ਨਾਲ ਕਿਸੇ ਵੀ ਕਿਸਮ ਦੀ ਗਰਦਾਰੀ ਜਾਂ ਕੋਈ ਵੀ ਨਾਇਨਸਾਫੀ ਕਰਨ ਦਾ ਸੋਚਦੇ ਨੇ ਉਹ ਇਨਸ਼ਾਅੱਲਾ ਪਾਕਿਸਤਾਨ ਦੇ ਵਿੱਚੋਂ ਕਦੀ ਵੀ ਆਪਣੇ ਕਿਸੇ ਵੀ ਇਰਾਦੇ ਦੇ ਵਿੱਚ ਕਾਮਯਾਬ ਨਹੀਂ ਹੋਣਗੇ। ਔਰ ਮੈਂ ਸਮਝਦਾ ਜਿਹੜੇ ਲੋਕਾਂ ਨੇ ਇਹ ਸਿਆਹ ਦਿਨ ਦੀ ਇਬਤਦਾ ਕੀਤੀ ਉਹਨਾਂ ਨੂੰ ਕੁਫਰ ਕਰਦਾਰ ਤੱਕ ਪਹੁੰਚਾਉਣਾ ਚਾਹੀਦਾ ਹੈ। ਉਹ ਲੋਕ ਪਾਕਿस्तान ਦੇ शहरी नहीं, वो पाकिस्तान के मुखालफ ने, पाकिस्तान के दुश्मन ने। अरे भाई जो हम आज ये काम कारोबार सुकून से हर बंदा अपनी फैक्ट्री मशीनरी सारी पूरे पाकिस्तान में जो काम चल रहा है ना हम सुकून से इजी कर रहे हैं, तो भाई इसके पीछे वो ही लोग हैं। हमारी पाक फौज है, हमारे वो शुहदा हैं, वो शुहदा हैं। मैं सलूट करता हूँ, सलाम करता हूँ उन माओं को जिन्होंने इस तरह के बच्चे पैदा किए, उन बापों को जिन्होंने इनकी तरबियत की, उन भाइयों को, उन बहनों को और उन बच्चों को, बेटियों बेटों को जिनके बाप भाई जिन्होंने कुर्बानियां दे के आज हमें इस जगह पे पहुंचाया हुआ है कि हम आराम से सुकून से अपने कारोबार करते हैं और रात को अपने घरों में अपनी बीवी बच्चों के माँ बाप के पास जाके सोते हैं। मैंने वो देखे हैं फौजी भाई एक जगह पे खड़े हैं, पहरा देते हैं, लोहे की दीवार की तरह खड़े हैं। यार गोला है, तोप है, जो मर्जी आ गया। अल्लाह ताला ने उनको अगर चाहिए तो हमें ये था ना कि हम सब अपने नबी सल्लल्लाहु अलैहि वसल्लम के मुताबिक सारे मुजाहिद और सारे ही फौजी होते। हाँ। लेकिन हमारे अंदर ईमान की कमजोरियां हैं, हम अपने कामों में लगे, दुनिया में लगे। लेकिन वो लोग जिनको अल्लाह ताला ने चुन के सरहदों पे खड़ा कर दिया, जो पूरे यहूदी ईसाई पूरी दुनिया की आंख में आंख बांध के खड़े होकर सामने उनको डट जाते हैं आगे। अल्हम्दुलिल्लाह। यार हमें सोचना चाहिए, हम उनके बारे में ऐसी बातें करें, उनके बारे में हम ऐसी सोचे। वो लोग इस कायनात में अगर सबसे ज्यादा कीमती चीज है इंसान की तो उसकी जान है। वो अपनी हथेलियों पे जान लेके हमारे लिए पूरे मुल्क में मारे फिरते हैं। जहां से काल आ गई, सैलाब आ गया, जंजला आ गया, कोई आफत आ गई, कोई मसला हो गया, यार जहां पे हम सारे बेबस हो जाते हैं, हमारी पुलिस बेबस हो जाती है, जहां उधर वो अल्लाह के बंदे, वो खुदा के शेर ऐसे आते हैं। और मैं अपनी बात करता हूँ, मेरा तो ब्लड लो हो रहा तो मैं फौज को देख लूँ तो मेरा ब्लड हाई हो जाता है। माशाल्लाह, वाह इतने अल्लाह ताला ने वो चुने हुए बंदे रखे हुए हैं। वाह। गलती कुताही हर इंसान में होती है, वो हर एक को दूर करनी चाहिए। लेकिन ये है कि ये हम अपनी फौज के साथ शाना बशाना हर जगह दुआओं में भी उनको याद रखते हैं हर टाइम, क्योंकि इनकी वजह से ही हमारा सारा निज़ाम है। जाओ यार, जाके देखो जिन फौजें नहीं ना जिनकी हैं, जिनके आगे शीशा पिलाई दीवार की तरह खड़े होने वाले नहीं, उनके हाल तो देखो दुनिया में क्या हो रहे हैं। जान दे के जिसने कौम को बख्शी हयात नौ, उस मर्द हुर शहीद वतन को मेरा सलाम। सरशार था जो जज्बाए इश्क जहाद से, उसकी वफा को, उसकी लगन को मेरा सलाम। है जिसके खूने सुर्ख से हर फूल सुर्ख रू, उसकी अदा को, उसकी फबन को मेरा सलाम। प्यारिओ, साडा इस्लामी जमहूरिया पाकिस्तान इस्लाम दा किला है ते साडी फौज इस किले दे तहफ़ुज़ दी जमानत है। ते इस्लामी ममलकत दे तहफ़ुज़ दी जमानत जिहड़ी है ओनू जिहड़ा ठेस पहुंचाउंदा है, ਉਹਦੇ ਵਿੱਚ ਤਰੇੜਾਂ ਲਿਆਉਣ ਦੀ ਜਿਹੜਾ ਕੋਸ਼ਿਸ਼ ਕਰਦਾ ਹੈ, ਉਹ ਮੁਨਾਫਿਕ ਹੀ ਹੋ ਸਕਦਾ ਹੈ, ਕੋਈ ਮੁਸਲਮਾਨ ਨਹੀਂ ਹੋ ਸਕਦਾ। ਮੁਹੰਮਦ ਸ਼ਹਿਬਾਜ਼ ਹੋਰਾਂ ਦੀ ਇਹ ਗੱਲ ਬੜੀ ਸੋਹਣੀ ਹੈ। ਸਾਡੇ ਅਗਲੇ ਪ੍ਰਾਹੁਣੇ ਇਸ ਜਿਹੜੀ ਅੰਜਮਨ ਤਾਜਰਾਨ ਹੈ ਪੀਪਲਜ਼ ਕਲੋਨੀ ਦੀ, ਇਹਦੇ ਸਰਪ੍ਰਸਤ ਆਲਾ ਨੇ ਮੁਹੰਮਦ ਆਮਰ ਬੱਟ ਸਾਹਿਬ ਹੋਰੀ। ਆਓ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਈਏ। ਜੀ ਬੱਟ ਸਾਹਿਬ, ਇਹ ਦੱਸੋ ਕਿ ਇਹ 9 ਮਈ ਹੈ ਅੱਜ ਫੇਰ
ਸਾਲ ਬਾਅਦ ਫਿਰ ਦਿਨ ਆ ਗਿਆ ਹੈ। ਕੁਛ ਕੋਨਿਆਂ ਖੁਦਰਿਆਂ ਚੋਂ ਆਵਾਜ਼ਾਂ ਉੱਠ ਰਹੀਆਂ ਨੇ ਜੀ ਕਿ ਅਸੀਂ ਇਹ ਦਿਨ ਸੈਲੀਬ੍ਰੇਟ ਕਰਨਾ ਹੈ, ਇਹਨੂੰ ਮਨਾਉਣਾ ਹੈ। ਇਹਨੂੰ ਕੀ ਮਨਾਉਣਾ ਹੈ, ਮਤਲਬ ਇਸ ਦਿਨ 'ਚ ਕੀ ਹੋਇਆ ਸੀ, ਤੁਸੀਂ ਕੋਈ ਗੱਲ ਸੁਣਾਓ। ਵੇਖੋ 2 ਮਈ ਇੱਕ ਬਹੁਤ ਵੱਡਾ ਸਾਨਿਆ ਸੀ ਜੀ। ਯਾਨੀ ਕਿ ਇਹਨਾਂ ਜਿੰਨੇ ਗੱਦਾਰ ਨੇ, ਜਿੰਨੇ ਮੁਨਾਫਿਕ ਲੋਕ ਨੇ, ਇਹਨਾਂ ਨੇ ਫੌਜ ਦੀ ਤਨਸੀਬਾਤ ਤੇ ਹਮਲੇ ਕੀਤੇ ਹਨ, ਸ਼ੋਹਦਾ ਤੇ ਹਮਲੇ ਕੀਤੇ ਸਨ। ਇਹ ਇੱਕ ਨਾਕਾਬਲੇ ਮਾਫੀ ਜੁਰਮ ਸੀ। ਇਹਨਾਂ ਦੀ ਅਸੀਂ ਭਰਪੂਰ ਮੁਜ਼ੰਮਤ ਵੀ ਕਰਨੇ ਆ ਔਰ ਇਹ ਵੀ ਦੁਆ ਕਹਿੰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ, ਇਹਨਾਂ ਨੂੰ ਕਤਈ ਤੌਰ ਤੇ ਮਾਫ ਨਾ ਕੀਤਾ ਜਾਏ। ਇਹ ਅਸੀਂ ਵੀ ਆਰਮੀ ਚੀਫ ਅੱਗੇ ਅਪੀਲ ਕਰਾਂਗੇ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਔਰ ਅਸੀਂ ਇਹਦੇ ਨਾਲ ਆਧਾਰੇ ਜਗਚਕਤੀ ਕਰਨੇ ਆ, ਫੌਜ ਦੇ ਨਾਲ ਖਲੋਤੇ ਆ ਔਰ ਹਮੇਸ਼ਾ ਖਲੋਤੇ ਰਹਾਂਗੇ। ਇਹ ਫੌਜ ਦੀ ਵਜ੍ਹਾ ਨਾਲ ਸਾਡਾ ਮੁਲਕ ਬਚਿਆ ਹੈ, ਅਲਹਮਦੁਲਿਲਾ। ਇਹ ਅਲਹਮਦੁਲਿਲਾ। ਅੱਜ ਸਾਡੇ ਬਾਰਡਰਾਂ ਦੇ ਉੱਤੇ ਦਿਨ ਰਾਤ ਜਿਹੜੇ ਸ਼ੋਹਦਾ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਰਹੇ ਨੇ, ਅਸੀਂ ਉਹਨਾਂ ਨਾਲ ਵੀ ਜ਼ਿਆਦਤੀ ਕਰ ਰਹੇ ਹਾਂ। ਇਹਨਾਂ ਨੇ ਉਸ ਦਿਨ ਸ਼ੋਹਦਾ ਦੀ ਕਬਰਾਂ ਦੀ ਬੇਹਰਮਤੀ ਕੀਤੀ ਹੈ, ਇਸ ਕੋਲੋਂ ਇਹਨਾਂ ਨੂੰ ਮਾਫ ਨਾ ਕੀਤਾ ਜਾਏ। ਅਸੀਂ ਪਰਦੂਰ ਮੁਜ਼ੰਮਤ ਕਰਾਂਗੇ ਔਰ ਕਹਾਂਗੇ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਬੜ ਸਾਹਿਬ, ਸੁਣਿਆ ਅੱਜ ਤੁਸੀਂ ਕੋਈ ਰੈਲੀ ਸ਼ੈਲੀ ਵੀ ਕੱਢ ਰਹੇ ਹੋ ਪਾਕਿਸਤਾਨ ਦੀ ਆਰਮੀ ਦੇ ਨਾਲ ਇਜ਼ਹਾਰੇ ਯਕਜਹਿਤੀ ਕਰਦਿਆਂ ਹੋਇਆਂ, ਕੋਈ ਮੋਟਰਸਾਈਕਲ ਰੈਲੀ, ਕੋਈ ਹੋਰ ਗੱਡੀਆਂ ਛੜੀਆਂ ਦੇ ਕਾਫਲੇ ਵੀ ਲੈ ਕੇ ਸੁਣਿਆ ਜਾ ਰਹੇ ਨੇ। ਗੁਜਰਾਂਵਾਲਾ ਸ਼ਹਿਰ ਦੀਆਂ ਮੁਖਤਲਿਫ ਤਾਜਰ ਤਨਜ਼ੀਮਾਂ ਗੁਜਰਾਂਵਾਲਾ ਕੈਂਟ ਵੱਲ ਨੂੰ ਅੱਜ ਕੋਈ ਨਿਕਲ ਰਹੇ ਨੇ ਕਾਫਲੇ ਜਾਂ ਰੈਲੀਆਂ? ਅਸੀਂ ਵੀ ਇਨਸ਼ਾਅੱਲਾ ਅੱਜ ਕੋਈ 3000 ਬੰਦੇ ਦੇ ਨਾਲ ਵੱਡੀ ਰੈਲੀ ਕੱਢ ਰਹੇ ਹਾਂ ਫੌਜ ਨਾਲ ਆਧਾਰੇ ਜਗਚਤੀ ਵਾਸਤੇ। ਅਸੀਂ ਵੀ ਕੈਂਟ ਤੱਕ ਜਾਵਾਂਗੇ ਔਰ ਵੱਡੀ ਰੈਲੀ ਕੱਢ ਕੇ ਫੌਜ ਨਾਲ ਆਪਣੀ ਮੁਹੱਬਤ ਦਾ ਸਬੂਤ ਪੇਸ਼ ਕਰਾਂਗੇ ਔਰ ਦੱਸਾਂਗੇ ਕਿ ਅਸੀਂ ਉਹਨਾਂ ਦੇ ਸ਼ਾਨਾ ਬਿਸ਼ਾਨਾ ਖੜੇ ਹਾਂ, ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸਾਡਾ ਮੁਲਕ ਕਾਇਮ ਹੈ। ਅੱਲਾਹ ਤਾਲਾ ਦੀਆਂ ਰਹਿਮਤਾਂ ਤੋਂ ਬਾਅਦ ਅਗਰ ਇਸ ਮੁਲਕ ਦੇ ਵਿੱਚ ਕੋਈ ਚੀਜ਼ ਹੈ ਤੇ ਉਹ ਫੌਜ ਹੈ, ਜਿਹਦੀ ਵਜ੍ਹਾ ਨਾਲ ਮੁਲਕ ਦਾ ਨਿਜ਼ਾਮ ਚੱਲ ਰਿਹਾ, ਮੁਆਸ਼ਰਤ ਚੱਲਦੀ ਪਈ ਹੈ। ਯਾਨੀ ਕਿ ਸਾਰਾ ਨਿਜ਼ਾਮ ਹੀ ਸਾਡੀ ਫੌਜ ਕੋਲ ਹੈ ਔਰ ਅਸੀਂ ਗਲਤ ਕਰਦੇ ਹਾਂ। ਜਿਹੜੇ ਆ ਲੋਕ ਮੁਨਾਫਿਕ ਨੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਬਹੁਤ ਗੱਦਾਰ ਨੇ। ਇਹਨਾਂ ਲੋਕਾਂ ਨੂੰ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ। ਅਸੀਂ ਫੌਜ ਦੇ ਨਾਲ ਖੜੇ ਹਾਂ, ਫੌਜ ਸਾਡਾ ਫਖਰ ਹੈ। ਅਸੀਂ ਉਹਨਾਂ ਨੂੰ ਸਲੂਟ ਪੇਸ਼ ਕਰਨੇ ਆ, ਉਹਨਾਂ ਸ਼ੋਹਦਾ ਨੂੰ ਵੀ ਕਰਨੇ ਆ ਜਿਨ੍ਹਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਆਪਣੇ ਆਰਮੀ ਚੀਫ ਨੂੰ ਵੀ ਸਲੂਟ ਪੇਸ਼ ਕਰਨੇ ਆ ਜਿਹੜਾ ਸਾਡੇ ਮੁਲਕ ਦੀ ਹਿਫਾਜ਼ਤ ਦਿਨ ਰਾਤ ਉਹ ਕੁਛ ਹੈ ਔਰ ਫੌਜ ਦੇ ਅਸੀਂ ਭਰਪੂਰ ਉਹਦੇ ਨਾਲ ਅਸੀਂ ਤਾਵਨ ਦੀ ਯਕੀਨ ਹਾਨੀ ਵੀ ਕਰਾਉਂਦੇ ਆ। ਅਸੀਂ ਹਮੇਸ਼ਾ ਫੌਜ ਦੇ ਨਾਲ ਸਪੋਰਟ ਕਰਾਂਗੇ, ਫੌਜ ਦੇ ਨਾਲ ਅਸੀਂ ਅੱਜ ਵੀ ਖਲੋਤੇ ਆ ਔਰ ਤਾਂ ਜ਼ਿੰਦਗੀ ਹੀ ਖਲੋਵਾਂਗੇ, ਕਿਉਂ ਫੌਜ ਸਾਡਾ ਫਖਰ ਹੈ ਔਰ ਅਸੀਂ ਆਪਣੀ ਫੌਜ ਨੂੰ ਸਲੂਟ ਪੇਸ਼ ਕਰਨੇ ਆ। ਪਾਕਿਸਤਾਨ ਜਿੰਦਾਬਾਦ, ਪਾਕ ਫੌਜ ਜਿੰਦਾਬਾਦ। ਲੋ ਜੀ ਪਿਆਰਿਓ, ਤੁਸੀਂ ਮੁਹੰਮਦ ਆਮਰ ਬੱਟ ਸਾਹਿਬ ਹੋਰਾਂ ਦੀਆਂ ਵੀ ਗੱਲਾਂ ਬਾਤਾਂ ਸੁਣੀਆਂ। ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਸਾਨੂੰ ਅੱਜ ਦੇ ਸਰਵੇ ਦੇ ਦੌਰਾਨ ਕਿ ਸਾਡੀ ਆਵਾਮ ਤਹਿ ਦਿਲ ਤੋਂ, ਆਪਣੇ ਦਿਲ ਦੀਆਂ ਡੂੰਘਾਈਆਂ ਤੋਂ ਪਾਕਿਸਤਾਨ ਦੀ ਫੌਜ ਦੇ ਨਾਲ ਮੁਹੱਬਤ ਕਰਦੀ ਹੈ ਤੇ ਆਪਣੀ ਆਰਮੀ ਦੇ ਨਾਲ ਖਲੋਤੀ ਹੋਈ ਹੈ। ਪਿਆਰਿਓ, ਉਹ ਦੁਨੀਆ ਦੇ ਵਿੱਚ ਫੌਜ ਕਦੀ ਸ਼ਿਕਸਤ ਦਾ ਸਾਹਮਣਾ ਨਹੀਂ ਕਰ ਸਕਦੀ, ਕਦੀ ਨਹੀਂ ਕਿਸੇ ਤੋਂ ਹਾਰ ਸਕਦੀ, ਜਿਹਦੇ ਕੰਡ ਪਿੱਛੇ ਉਹਦੇ तमाम ਆਵਾਮ ਵੀ ਨਾਲ ਉਹਦੇ ਖਲੋਤੇ ਹੋਣ, ਬਲਕਿ ਉਹਦੇ ਸ਼ਾਨਾ ਬਿਸ਼ਾਨਾ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਣ। ਸ਼ੁਹਦਾ ਦੀ ਬੜੀ ਤਾਰੀਫ ਸਾਡੇ ਸਾਰੇ ਦੋਸਤਾਂ ਨੇ ਕੀਤੀ ਤੇ ਪਿਆਰਿਓ, ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਇੱਕ ਬੜਾ ਹੀ ਖੂਬਸੂਰਤ ਸ਼ੇਰ ਆਪਣੇ ਸ਼ੁਹਦਾ ਦੀਆਂ ਕੁਰਬਾਨੀਆਂ ਨੂੰ ਸਲਾਮ ਪੇਸ਼ ਕਰਦਿਆਂ ਹੋਇਆਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ ਚਾਹੁੰਦਾ। शहीदों का लहू वो खून है जिसकी तजल्ली से यकीन अफराद के कौमों के मुस्तकबिल संवरते हैं। इसी की ताबिशों से आसमाने फ़िक्र व दानिश पर नई सुबहें उभरती हैं, नए सूरज निकलते हैं। प्यारिओ, पाकिस्तान दी फौज ते पाकिस्तान जिंदाबाद। ਇਹਦੇ ਨਾਲ ਹੀ ਤੁਹਾਡੇ ਕੋਲੋਂ ਚਾਹਾਂਗੇ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं छट में चल मेले नू चलिए, ओ रौनक हो जाऊं छट में चल मेले नू चलिए। मल्ला कट कुड़ते दे वट
ਹਾਏ ਚੱਲ